ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 2 ਅਗਸਤ ਦਾ ਦਿਨ 1996 ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਭਾਈ ਰੂਪਾ ਦੀ ਸੰਗਤ ਨੂੰ ਖੱਤ ਲਿਖੇ ਗਏ। ਪਟਿਆਲਾ ਰਿਆਸਤ ਕੋਲ ਇੱਕ ਹੁਕਮਨਾਮਾ ਮੌਜੂਦ ਹੈ ਜੋ ਉਹਨਾਂ ਮੁਤਾਬਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਲੋਕ ਸਿੰਘ ਤੇ ਰਾਮ ਸਿੰਘ ਜਿਹੜੇ ਫੂਲ ਰਿਆਸਤ ਪਟਿਆਲਾ ਤੇ ਨਾਭਾ ਦੇ ਬਾਨੀ ਸਨ ਨੂੰ ਲਿਖਿਆ ਸੀ। ਇਸ ਉੱਤੇ 2 ਅਗਸਤ 1996 ਦੀ ਤਰੀਕ ਹੈ ਤੇ ਇਹ ਅਨੰਦਪੁਰ ਸਾਹਿਬ ਤੋਂ ਲਿਖਿਆ ਗਿਆ ਸੀ। ਇਸ 'ਚ ਦੋਵਾਂ ਸਿੱਖਾਂ ਨੂੰ ਅਸੀਸਾਂ ਦਿੱਤੀਆਂ ਹੋਈਆਂ ਨੇ। 1764 ਭਾਈ ਬੁੱਢਾ ਸਿੰਘ ਨੇ 25,000 ਰੁਪਏ 'ਚ ਸਰਹੰਦ ਸ਼ਹਿਰ ਪਟਿਆਲਾ ਦੇ ਰਾਜਾ ਆਲਾ ਸਿੰਘ ਨੂੰ ਵੇਚ ਦਿੱਤਾ। 1764 'ਚ ਸਰਹੰਦ 'ਚ ਜ਼ੈਨ ਖਾਨ ਸੂਬੇਦਾਰ ਸੀ। ਸਿੱਖ ਉਸ ਨੂੰ ਪਹਿਲਾਂ ਵੀ ਹਰਾ ਚੁੱਕੇ ਸਨ। ਹੁਣ ਖਾਲਸਾ ਫੌਜਾਂ ਨੇ ਸਰਹੰਦ ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ। 13 ਜਨਵਰੀ 1764 ਦੇ ਦਿਨ 50,000 ਦੇ ਕਰੀਬ ਸਿੱਖ ਫੌਜਾਂ ਨੇ ਸਰਹੰਦ ਨੂੰ ਘੇਰਾ ਪਾ ਲਿਆ। ਜ਼ੈਨ ਖਾਨ ਇਸ ਵੱਡੀ ਫੌਜ ਦਾ ਮੁਕਾਬਲਾ ਕਰਨ ਦੇ ਕਾਬਲ ਨਹੀਂ ਸੀ। ਉਂਝ ਵੀ ਲੋਕ ਤਾਂ ਕੀ ਉਸ ਦੇ ਸਿਪਾਹੀ ਵੀ ਉਸ ਦੇ ਨਾਲ ਨਹੀਂ ਸਨ। ਤਵਾਰੀਖਦਾਨ ਮਿਸਤੀਕ ਮੁਤਾਬਕ ਉਹ ਦੋਹੀਂ ਹੱਥੀਂ ਦੌਲਤ ਇਕੱਠੀ ਕਰ ਰਿਹਾ ਸੀ। ਉਹ ਸਿਪਾਹੀਆਂ ਨੂੰ ਤਨਖਾਹਾਂ ਵੀ ਨਹੀਂ ਸੀ ਦਿੰਦਾ ਤੇ ਉਹ ਆਪ ਜਾ ਕੇ ਪਿੰਡਾਂ ਦੇ ਪਿੰਡ ਲੁਟਵਾ ਲੈਂਦਾ ਸੀ ਤੇ ਇਸ ਲੁੱਟ ਦੀ ਰਕਮ ਨੂੰ ਨਿੱਜ ਵਾਸਤੇ ਰੱਖ ਲੈਂਦਾ ਸੀ। ਇਸ ਰਕਮ 'ਚੋਂ ਐਵੇਂ ਜ਼ਰਾ ਮਾਸਾ ਉਹ ਫੌਜੀ ਨੂੰ ਤਨਖਾਹਾਂ ਵਜੋਂ ਦਿੰਦਾ ਸੀ ਜਾਂ ਕਦੀ ਤਨਖਾਹ ਵੀ ਨਹੀਂ ਸੀ ਦਿੰਦਾ। ਸਾਰੀਆਂ ਸਿੱਖ ਫੌਜਾਂ ਨੇ ਇਕੱਠਿਆਂ ਸਰਹੰਦ ਤੇ ਹਮਲਾ ਕੀਤਾ ਤੇ 3 ਪਾਸਿਆਂ ਤੋਂ ਸਰਹੰਦ ਨੂੰ ਘੇਰ ਲਿਆ। ਇਸ ਵੇਲੇ ਜ਼ੈਨ ਖਾਨ ਸਰਹੰਦ 'ਚ ਨਹੀਂ ਸੀ। ਜਦ ਜ਼ੈਨ ਖਾਨ ਨੂੰ ਪਤਾ ਲੱਗਾ ਤਾਂ ਉਹ ਅਗਲੇ ਦਿਨ 14 ਜਨਵਰੀ ਨੂੰ ਚੁੱਪਚਾਪ ਚੋਰੀ ਸ਼ਹਿਰ ਵੱਲ ਆਇਆ ਤੇ ਉਸਨੇ ਗਿਣੇ ਮਿੱਥੇ ਆਪਣੇ ਸਾਥੀਆਂ ਦੇ ਨਾਲ ਮਨਹੇੜਾ ਵਾਲੇ ਪਾਸਿਓਂ ਸ਼ਹਿਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਸ ਦੇ ਬਾਕੀ ਫੌਜਾਂ ਨੂੰ ਨਗਾਰੇ ਵਜਾ ਕੇ ਸਿੱਖ ਫੌਜਾਂ ਦਾ ਧਿਆਨ ਖਿੱਚਣ ਵਾਸਤੇ ਕਿਹਾ ਗਿਆ ਸੀ। ਨਗਾਰੇ ਦੀ ਆਵਾਜ਼ ਸੁਣ ਕੇ ਅੱਧੀ ਸਿੱਖ ਫੌਜ ਨੇ ਜ਼ੈਨ ਖਾਨ ਦੀ ਫੌਜ ਨਾਲ ਲੜਨ ਵਾਸਤੇ ਉਸ ਆਵਾਜ਼ ਵੱਲ ਮੂੰਹ ਕਰ ਲਿਆ। ਸ਼ਾਇਦ ਸਿੱਖ ਜਰਨੈਲਾਂ ਨੂੰ ਜ਼ੈਨ ਖਾਨ ਦੀ ਸਕੀਮ ਬਾਰੇ ਅੰਦਾਜ਼ਾ ਸੀ, ਇਸ ਕਰਕੇ ਉਹਨਾਂ ਨੇ ਸਾਰੇ ਪਾਸੇ ਆਪਣੇ ਜਸੂਸ ਛੱਡੇ ਹੋਏ ਸਨ। ਜਦ ਜ਼ੈਨ ਖਾਨ ਸ਼ਹਿਰ ਦੇ ਨੇੜੇ ਪੁੱਜਾ ਤਾਂ ਇਸ ਪਾਸੇ ਵੱਲ ਵੀ ਸਿੱਖ ਫੌਜੀ ਤਿਆਰ ਬੈਠੇ ਸਨ। ਉਹਨਾਂ ਨੇ ਜ਼ੈਨ ਖਾਨ ਦੀ ਟੋਲੀ ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਸ ਦੌਰਾਨ ਇੱਕ ਗੋਲੀ ਜ਼ੈਨ ਖਾਨ ਨੂੰ ਵੱਜੀ ਜਿਸ ਨਾਲ ਉਹ ਜ਼ਖਮੀ ਹੋ ਕੇ ਡਿੱਗ ਪਿਆ। ਥਰਾਜ ਸਿੰਘ ਨਾਂ ਦੇ ਇੱਕ ਸਿੱਖ ਨੇ ਜੋ ਨੇੜੇ ਮੌਜੂਦ ਸੀ ਉਸਨੇ ਜ਼ੈਨ ਖਾਨ ਦਾ ਸਿਰ ਵੱਢ ਲਿਆ ਤੇ ਇਸ ਮਗਰੋਂ ਜ਼ੈਨ ਖਾਨ ਦੀ ਫੌਜ ਨੇ ਹਥਿਆਰ ਸੁੱਟ ਦਿੱਤੇ ਤੇ ਸਰਹੰਦ ਦੇ ਕਿਲੇ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਸਰਹੰਦ ਤੇ ਕਬਜ਼ਾ ਕਰਨ ਮਗਰੋਂ ਸਿੱਖ ਜਰਨੈਲਾਂ ਨੇ ਸਾਰਾ ਇਲਾਕਾ ਆਪਸ 'ਚ ਵੰਡ ਲਿਆ ਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ ਕਾਤਲ ਨਗਰ ਕਹਿ ਕੇ ਸਿੱਖ ਸਰਹੰਦ ਨਗਰ ਨੂੰ ਬੇਹੱਦ ਨਫ਼ਰਤ ਕਰਦੇ ਸਨ। ਇਸ ਕਰਕੇ ਕੋਈ ਵੀ ਸਿੱਖ ਇਸ ਸ਼ਹਿਰ ਨੂੰ ਲੈਣ ਵਾਸਤੇ ਤਿਆਰ ਨਹੀਂ ਸੀ। ਅਖੀਰ ਇਹ ਸ਼ਹਿਰ ਬੁੱਢਾ ਸਿੰਘ ਨੇ ਲੈਣਾ ਮਨਜ਼ੂਰ ਕਰ ਲਿਆ। ਮਗਰੋਂ ਪਟਿਆਲਾ ਦੇ ਰਾਜਾ ਆਲਾ ਸਿੰਘ ਨੇ ਸਿਰਫ 25,000 ਰੁਪਏ ਦੇ ਕੇ ਬੁੱਢਾ ਸਿੰਘ ਤੋਂ ਸਰਹੰਦ ਸ਼ਹਿਰ ਨੂੰ ਖਰੀਦ ਲਿਆ। 2 ਅਗਸਤ 1988 ਦੇ ਦਿਨ ਰੋਬੈਰੋ ਦੇ ਹੁਕਮਾਂ ਹੇਠ ਗੁਰਮੀਤ ਸਿੰਘ ਮੀਤਾ ਨੂੰ ਇੱਕ ਝੂਠੇ ਮੁਕਾਬਲੇ 'ਚ ਸ਼ਹੀਦ ਕੀਤਾ ਗਿਆ। 2 ਅਗਸਤ 1992 ਦੇ ਦਿਨ ਬਲਦੇਵ ਸਿੰਘ ਬਠਿੰਡਾ, ਤੇਜਿੰਦਰ ਸਿੰਘ ਗੋਰਾ ਨਥਾਣਾ, ਲਖਵਿੰਦਰ ਸਿੰਘ, ਸੁਲਵਿੰਦਰ ਸਿੰਘ, ਨਿਰਮਲ ਸਿੰਘ ਨਿੰਮਾ ਅਤੇ 2 ਹੋਰ ਸਿੱਖਾਂ ਨੂੰ ਮੁਕਾਬਲਿਆਂ 'ਚ ਸ਼ਹੀਦ ਕੀਤਾ ਗਿਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 2 ਅਗਸਤ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।